लख बरिया और मैं बलिहार मैं लख बरिया। ਤੇ ਇੱਥੇ ਸੀੜੀਆਂ ਸਨ, ਇਹ ਦੇਖੋ ਨਾ, ਇਹ ਸੀੜੀਆਂ ਅੱਜ ਵੀ ਮੌਜੂਦ ਨੇ। ਇਹ ਦੇਖੋ, ਇਹ ਸਟੈਪਸ ਨੇ, ਸੀੜੀਆਂ ਦੇ ਸਟੈਪਸ। ਉਸ ਤੋਂ ਬਾਅਦ ਇਹ ਫਿਰ ਅੰਦਰ ਤੁਸੀਂ ਜਾ ਸਕਦੇ। ਤੇ ਇਹ ਦੇਖੋ, ਇਹ ਵੀ ਕਿਆ ਬਾਤ ਹੈ ਜੀ। ਲੇਕਿਨ ਅਫਸੋਸ ਕਿ ਹੁਣ ਖਤਮ ਹੋ ਗਿਆ। ਦੇਖੋ ਕੈਸੀ ਪ੍ਰੀਤ ਨੇ ਤਾਂ ਦਰਵਾਜ਼ਾ ਬਣਿਆ। ਇਹ ਦੇਖੋ ਡਿਜ਼ਾਈਨ, ਇਹ ਉੱਤੇ ਹੋਏ ਨੇ ਡਿਜ਼ਾਈਨ, ਇਹ ਬਣੇ ਨੇ। अस्सलाम वालेकुम दोस्तों, मैं औरंगजेब बेग एक नई वीडियो ਨਾਲ ਤੁਹਾਡੀ ਖਿਦਮਤ 'ਚ ਹਾਜ਼ਰ। ਔਰ ਇਸ ਵੇਲੇ ਮੈਂ ਮੌਜੂਦ ਹਾਂ ਗੁਰਦੁਆਰਾ ਮੰਜੀ ਸਾਹਿਬ ਪਸਰੂਰ, ਪਹਿਲੀ ਪਾਤਸ਼ਾਹੀ। ਇਹ ਮੇਰੇ ਪਿੱਛੇ ਤੁਸੀਂ ਵੇਖ ਸਕਦੇ ਹੋ। ਅਨਫੋਰਚੂਨੇਟਲੀ ਮੈਨੂੰ ਅਫਸੋਸ ਨਾਲ ਕਹਿਣਾ ਪੜ ਰਿਹਾ ਕਿ ਇਹਦਾ ਸਿਰਫ ਇੱਕ ਦਰਵਾਜ਼ਾ ਹੀ ਰਹਿ ਗਿਆ। ਬਿਲਡਿੰਗ ਸਾਰੀ ਇਹਦੀ ਜਿਹੜੀ ਨਾ ਖਤਮ ਹੋ ਚੁੱਕੀ ਹੈ। ਤੇ ਇਹ ਉਹਦਾ ਇੱਕ ਦਰਵਾਜ਼ਾ ਜਿਹੜਾ ਕਿ ਨਾਨਕਸ਼ਾਹੀ ਇੱਟ ਦੇ ਨਾਲ, ਛੋਟੀ ਇੱਟ ਦੇ ਨਾਲ ਬਣਿਆ, ਉਹ ਅੱਜ ਵੀ ਮੌਜੂਦ ਹੈ। ਇਹ ਬਿਲਕੁਲ ਮੈਂ ਥੋੜਾ ਇਹਦਾ ਮਹੱਲੇ ਵਕੂ ਤੁਹਾਨੂੰ ਦੱਸ ਦਿੰਦਾ, ਫਿਰ ਗੁਰਦੁਆਰਾ ਸਾਹਿਬ ਵੀ ਤੁਹਾਨੂੰ ਵਿਖਾਲਨੇ ਅੰਦਰ ਜਾ ਕੇ। ਇਹ ਚੁਇੰਡਾ ਫਾਟਕ ਇੱਕ ਪਸਰੂਰ ਦੇ ਵਿੱਚ ਨਾ ਹੈਗਾ, ਸਟਾਪ ਹੈਗਾ। ਉੱਥੋਂ ਚੁਇੰਡੇ ਨੂੰ ਸੜਕ ਜਾਂਦੀ ਹੈ, ਇੱਕ ਸੜਕ ਚਲੀ ਜਾਂਦੀ ਹੈ ਨਾਰੋਵਾਲ ਨੂੰ, ਇੱਕ ਚਲੀ ਜਾਂਦੀ ਹੈ ਸਿਆਲਕੋਟ ਨੂੰ। ਤੇ ਜਿਹੜੀ ਨਾਰੋਵਾਲ ਨੂੰ ਜਾਂਦੀ ਹੈ ਨਾ, ਉਹਦੇ ਮੇਨ ਦੇ ਉੱਤੇ ਇੱਕ ਹਾਤਾ ਹੈ, ਉਹਦੇ ਵਿੱਚ ਇਹ ਗੁਰਦੁਆਰਾ ਸਾਹਿਬ ਹੈ। ਕਿਹਾ ਜਾਂਦਾ ਹੈ ਕਿ ਬਾਬਾ ਜੀ ਗੁਰੂ ਨਾਨਕ ਜਦੋਂ ਕਸ਼ਮੀਰ ਤੋਂ ਵਾਪਸ ਨਾਰੋਵਾਲ ਨੂੰ ਜਾ ਰਹੇ ਸਨ ਤੇ ਇੱਥੇ ਉਹਨਾਂ ਨੇ ਸਟੇ ਕੀਤਾ ਸੀ, ਇੱਥੇ ਉਹਨਾਂ ਨੇ ਕਿਆਮ ਕੀਤਾ ਸੀ। ਔਰ ਉਹਦਾ ਨਾਂ ਸੀ ਦਿਓਕੇ, ਜਿਹੜਾ ਜਿੱਥੇ ਉਹਨਾਂ ਨੇ ਸਟੇ ਕੀਤਾ ਸੀ। ਤੇ ਫਿਰ ਉਹਨਾਂ ਦੇ ਜਿਹੜਾ ਨਾ ਉਹ ਉੱਥੇ ਯਾਦ 'ਚ ਉੱਥੇ ਹੀ ਗੁਰਦੁਆਰਾ ਸਾਹਿਬ ਜਿਹੜਾ ਬਣਾਇਆ ਗਿਆ। ਲੇਕਿਨ ਹੁਣ ਉਹ ਗੁਰਦੁਆਰਾ ਸਾਹਿਬ ਦੀ ਹਾਲਤ ਜਿਹੜੀ ਹੈ ਨਾ, ਉਹ ਇਸ ਤਰ੍ਹਾਂ ਦੀ ਹੈ ਕਿ ਸਿਰਫ ਇੱਕ ਦਰਵਾਜ਼ਾ ਹੀ ਰਹਿ ਗਿਆ। ਤੇ ਚਲੋ ਅੰਦਰ ਚੱਲਦੇ ਹਾਂ ਤੇ ਤੁਹਾਨੂੰ ਵਿਖਾਲਦੇ ਹਾਂ ਕਿ ਜਿੱਥੇ ਉਹ ਸੰਗਤ ਬੈਠਦੀ ਸੀ, ਜਾਂ ਜਿੱਥੇ ਉਹ ਨੀਹਾਂ ਭਰੀਆਂ ਸਨ, ਜਾਂ ਜਿਹੜਾ ਫਰਸ਼ ਅੱਜ ਵੀ ਮੌਜੂਦ ਹੈ, ਉਹ ਕਿਸ ਹਾਲ ਦੇ ਵਿੱਚ। ਤੇ ਅੰਦਰ ਚੱਲਦੇ ਹਾਂ। ਲਓ ਜੀ ਦੋਸਤੋ, ਮੈਂ ਗੁਰਦੁਆਰਾ ਸਾਹਿਬ ਦੇ ਅੰਦਰ ਆ ਕੇ ਤੁਹਾਨੂੰ ਇਹ ਫਰਸ਼ ਦਿਖਾ ਦਿੰਦਾ। ਇਹ ਦੇਖੋ, ਇਹ ਛੋਟੀ ਇੱਟ, ਨਾਨਕਸ਼ਾਹੀ ਇੱਟ, ਇਹ ਦੇਖੋ ਕੀ ਸਾਈਜ਼ ਇਹਦਾ, ਛੋਟੀ ਛੋਟੀਆਂ। ਇਹ ਫਰਸ਼ ਹੈ ਗੁਰਦੁਆਰਾ ਸਾਹਿਬ ਦਾ, ਫਰਸ਼ ਹੈ ਜਿੱਥੇ ਅੰਦਰ ਸੰਗਤ ਬਹਿੰਦੀ ਹੁੰਦੀ ਸੀ। ਇਹ ਵੀ ਤੁਸੀਂ ਆਰਾਮ ਨਾਲ ਦੇਖ ਸਕਦੇ ਹੋ। ਵੇਖੋ ਜੀ, ਯਾਦਾਂ ਰਹਿ ਗਈਆਂ। ਤੇ ਇਹ ਤੁਹਾਨੂੰ ਦਰਵਾਜ਼ਾ ਵਿਖਾ ਲੈਣਾ ਥੋੜਾ ਜਿਹਾ। ਇਹ ਜੀ ਦਰਵਾਜ਼ਾ ਹੈਗਾ, ਇਹਦਾ ਚਿੱਟਾ ਰੰਗ ਉਦੋਂ ਦਾ ਜਿਹੜਾ ਨਾ ਅੱਜ ਵੀ ਮੌਜੂਦ ਹੈ, ਠੀਕ ਹੈ ਨਾ। ਤੇ ਇਹ ਛੋਟੀ ਇੱਟ ਇਹਨੂੰ ਲੱਗੀ ਹੈ। ਓਹ ਵੇਖੋ ਜਨਾਬ, ਕਿਆ ਬਾਤ ਹੈ ਜੀ। ਲੇਕਿਨ ਅਫਸੋਸ ਕਿ ਹੁਣ ਖਤਮ ਹੋ ਗਿਆ। ਦੇਖੋ ਕੈਸੀ ਪ੍ਰੀਤ ਨੇ ਤਾਂ ਦਰਵਾਜ਼ਾ ਬਣਿਆ। ਇਹ ਦੇਖੋ ਡਿਜ਼ਾਈਨ, ਇਹ ਉੱਤੇ ਹੋਏ ਨੇ ਡਿਜ਼ਾਈਨ, ਇਹ ਬਣੇ ਨੇ। ਪਤਾ ਨਹੀਂ ਕਿਦੋਂ ਦੀ ਇਹਦੀ ਤਮੀਰ ਹੋਈ ਹੈ ਇਸ ਗੁਰਦੁਆਰਾ ਸਾਹਿਬ ਦੀ। ਤੇ ਵੇਖੋ ਤੁਸੀਂ, ਜਿਹੜੀ ਮੈਂ ਅਕਸਰ ਆਪਣੀਆਂ ਵੀਡੀਓ 'ਚ ਕਹਿੰਦਾ ਹੁੰਦਾ ਕਿ ਇਹ ਦਰਵਾਜ਼ਾ ਨਾ, ਦੇਖੋ ਇਹ ਹੁਣ ਟੁੱਟ ਫੁੱਟ ਦਾ ਸ਼ਿਕਾਰ ਹੈ। ਤੇ ਇਹ ਗਾਰਾ ਲੱਗਾ, ਇਹ ਮਿੱਟੀ ਲੱਗੀ ਹੈ, ਠੀਕ ਹੈ ਨਾ, ਮਿੱਟੀ ਲੱਗੀ ਇਹਦੇ ਵਿੱਚ। ਤੇ ਉਸ ਦੇ ਬਾਵਜੂਦ ਕਿੰਨੇ ਸਾਲ ਜਿਹੜਾ ਨਾ ਕੱਢ ਗਿਆ। ਇਹ ਜਨਾਬ ਤੁਹਾਨੂੰ ਵਿਖਾ ਰਿਹਾ, ਇਹਦੇ ਵਿੱਚ ਨਾ ਇਹ ਪਤਾ ਨਹੀਂ ਇਹ ਵੀ ਕੁਝ ਲਿਖਿਆ ਹੈ ਜਾਂ ਕੋਈ ਨਕਸ਼ਕਾਰੀ, ਹੁਣ ਵਾਜ਼ਿਆ ਨਹੀਂ ਹੈਗਾ। ਲੇਕਿਨ ਇਹ ਤੁਸੀਂ ਦੇਖੋ ਕਿ ਇਹ ਚੀਜ਼ਾਂ ਅੱਜ ਵੀ ਮੌਜੂਦ ਨੇ। ਇਹਦੀ ਫਨੇ ਤਮੀਰ, ਇਹਦਾ ਤਰਜ਼ਾ ਜਿਹੜਾ ਬਚੀ ਬਾਕੀਆਂ ਤੋਂ ਉੱਥੋਂ ਵੇਖ ਕੇ ਅੰਦਾਜ਼ਾ ਕੀਤਾ ਜਾ ਸਕਦਾ ਕਿ ਇਹ ਆਪਣੇ ਦੌਰ ਦਾ ਬਹੁਤ ਹੀ ਆਲਾ ਗੁਰਦੁਆਰਾ ਬਣਾਇਆ ਗਿਆ ਹੋਵੇਗਾ, ਜਿਹਦਾ ਦਰਵਾਜ਼ਾ ਵੇਖ ਕੇ ਲੱਗਦਾ ਕਿ ਜਿਸ ਤਰ੍ਹਾਂ ਇਹ ਕੋਈ ਕਿਲੇ ਦਾ ਦਰਵਾਜ਼ਾ, ਕੋਈ ਮਹੱਲ ਹੈ। ਦੋਸਤੋ, ਇਹ ਵੀ ਤਾਂ ਕਦੀ ਕਾਬਲ ਇਸਤੇਮਾਲ ਹੋਏਗਾ ਹੀ ਨਾ। ਇੱਥੋਂ ਦੇ ਲੋਕੀ ਅੰਦਰ ਚੱਲ ਕੇ ਸਾਡੇ ਬਜ਼ੁਰਗ ਤੇ ਭਾਈ ਸਿੱਖ ਬਰਾਦਰੀ ਨਾਲ ਜਿਨ੍ਹਾਂ ਦਾ ਤਾਲੁਕ ਸੀ,
ਆਪਣੀ ਮਜ਼ਹਬੀ ਰਸੂਮਾਤ ਅਦਾ ਕਰਨ ਅੰਦਰ ਜਾਂਦੇ ਹੋਣਗੇ ਇੱਥੋਂ ਦੀ ਲੰਘ ਕੇ, ਠੀਕ ਹੈ ਨਾ। ਤੇ ਇੱਥੇ ਸੰਗਤ ਬਹਿੰਦੀ ਹੋਏਗੀ। ਅੱਛਾ, ਇਹ ਤਾਂ ਮੈਂ ਤੁਹਾਨੂੰ ਨਾਲ ਵੀ ਤੁਹਾਨੂੰ ਦੱਸਦਾ ਥੋੜ੍ਹਾ ਜਿਹਾ ਕਿ ਚਾਰਦੀਵਾਰੀ ਜਿਹੜੀ ਹੈ ਨਾ, ਗੋ ਕਿ ਹੁਣ ਚਾਰਦੀਵਾਰੀ ਤਾਂ ਨਹੀਂ ਹੈਗੀ, ਇਹ ਥੜਾ ਮੌਜੂਦ ਹੈ, ਪੱਕਾ ਥੜਾ। ਤੇ ਇਹ ਹੋ ਗਿਆ ਦਰਵਾਜ਼ਾ। ਇੱਥੋਂ ਚਾਰਦੀਵਾਰੀ ਇੱਧਰ ਨੂੰ ਸੀ, ਇੱਧਰ ਨੂੰ, ਬਲਕਿ ਇੱਥੇ ਨਿਸ਼ਾਨ ਹਲੇ ਵੀ ਹੈ ਨੇ। ਮੈਂ ਤੁਹਾਨੂੰ ਵਿਖਾ ਲੈਣਾ ਥੋੜ੍ਹਾ ਕੋਲ ਜਾ ਕੇ। ਇੱਥੇ ਬੜੇ ਕੰਡੇ ਨੇ ਕਿਉਂਕਿ ਹੁਣ ਇਹ ਵਿਰਾਨੀ ਹੋ ਗਈ ਹੈ, ਮੇਰੇ ਪੈਰਾਂ 'ਚ ਚੁੱਭਦੇ ਨੇ ਪਏ, ਲੇਕਿਨ ਜੁੱਤੀ ਲਾਣੀ ਚਾਹੀਦੀ ਹੈ। ਮੈਂ ਜਿੱਥੇ ਵੀ ਜਾਂਦਾ ਮੁਕੱਦਸ ਮੁਕਾਮਾਤ ਮੈਂ ਜੁੱਤੀ ਨਹੀਂ ਪਾਉਂਦਾ, ਖਾਓ ਪੁਰਾਣੀ ਇਮਾਰਤ ਹੋਏ ਜਾਂ ਨਵੀਂ ਹੋਏ, ਜੁੱਤੀ ਮੈਂ ਲਾ ਦੇਣਾ। ਇਹ ਜਨਾਬ ਉਹਦਾ ਜਿਹੜਾ ਨਾ ਤੁਸੀਂ ਵੇਖ ਸਕਦੇ ਹੋ, ਬੈਰੂਨੀ ਇਮਾਰਤ। ਇਹ ਦੇਖੋ, ਇਹ ਦੇਖੋ, ਦੇਖੀ ਜੀ, ਇਹ ਉਹਦਾ ਪਿੱਲਰ ਹੈਗਾ ਸੀ ਇੱਕ ਸਾਈਡ ਤੇ। ਇਹ ਦੇਖੋ ਛੋਟੀਆਂ ਇੱਟਾਂ ਜਨਾਬ, ਨਾਨਕਸ਼ਾਹੀ ਇੱਟਾਂ। ਤੇ ਇੱਥੇ ਇੱਕ ਬੇਰੀ ਦਾ ਦਰਖਤ ਹੈ ਜਿਹੜਾ ਮੈਂ ਤੁਹਾਨੂੰ ਦੱਸਣਾ ਕਿ ਜਿਹਦੇ ਬਾਰੇ 'ਚ ਕਿਹਾ ਜਾਂਦਾ ਹੈ ਕਿ ਬਾਬਾ ਗੁਰੂ ਨਾਨਕ ਦੇਵ ਜੀ ਜਦੋਂ ਇੱਥੇ ਆਏ ਤੇ ਇਹ ਉਹਨਾਂ ਇੱਥੇ ਇੱਕ ਬੇਰੀ ਦਾ ਬੂਟਾ ਆਪਣੇ ਹੱਥ ਨਾਲ ਲਾਇਆ। ਉਹ ਇੱਥੇ ਬੇਰੀ ਵੱਢੀ ਗਈ ਹੈ, ਲੇਕਿਨ ਇਹਦੀਆਂ ਜੜ੍ਹਾਂ ਅੱਜ ਵੀ ਜਦੋਂ ਮਰਜ਼ੀ ਨਿਕਲ ਆਉਂਦੀਆਂ ਨੇ। ਤੇ ਉਹ ਜਨਾਬ ਗੁਰਦੁਆਰਾ ਸਾਹਿਬ। ਇਹ ਦੇਖੋ ਨਾ ਫਰਸ਼ ਅੱਜ ਵੀ ਮੌਜੂਦ ਹੈ ਹੋਈ। ਅੱਛਾ, ਮੈਂ ਇਧਰੋਂ ਤੁਹਾਨੂੰ ਇੱਕ ਚੀਜ਼ ਦਿਖਾਉਂਦਾ ਕਿ ਇਹ ਫਰੰਟ ਜਿਹੜਾ ਸੀ ਨਾ ਗੁਰਦੁਆਰਾ ਸਾਹਿਬ ਦਾ, ਇਹ ਉਹਦਾ ਵੀ ਇੱਕ ਪਿੱਲਰ ਸੀ ਕੋਨੇ ਤੇ। ਇਹ ਇੱਕ ਤੁਹਾਨੂੰ ਅੱਗੇ ਦਿਖਾਇਆ ਨਾ ਉਸ ਸਾਈਡ ਤੇ, ਪਿਛਲੀ ਸਾਈਡ ਤੇ ਇੱਕ ਇਹ ਹੈਗਾ। ਇਹ ਹੁਣ ਬਿਲਕੁਲ ਮੈਨੂੰ ਕੋਈ ਆਈਡੀਆ ਨਹੀਂ ਕਿ ਕਿਸ ਮਕਸਦ ਸੀ, ਕੀ ਇਹਦੇ ਉੱਤੇ ਹੈਗਾ ਸੀ, ਲੇਕਿਨ ਇਹ ਹੈ ਨਿਸ਼ਾਨੀ। ਤੇ ਇਹ ਜਨਾਬ ਗੁਰਦੁਆਰਾ ਸਾਹਿਬ ਦਾ ਖੂਬਸੂਰਤ ਦਰਵਾਜ਼ਾ ਜਿਹੜਾ ਕਿ ਬਿਲਕੁਲ ਹੁਣ ਇਸ ਵੇਲੇ ਆਖਰੀ ਸਾਹਾਂ ਲੈ ਰਿਹਾ, ਆਖਰੀ ਸਾਵਾਂ ਲੈ ਰਿਹਾ। ਤੇ ਇੱਥੇ ਜਿਹੜਾ ਨਾ ਇਹ ਹੈਗਾ ਸਰੋਵਰ, ਉਹ ਵੀ ਤੁਹਾਨੂੰ ਵਿਖਾ ਲਿਆ। ਲੋ ਜੀ, ਇਹ ਹੈਗਾ ਤਲਾਬ, ਸਰੋਵਰ ਗੁਰਦੁਆਰਾ ਸਾਹਿਬ ਪਸਰੂਰ। ਦੋਸਤੋ, ਸਾਰਾ ਏਰੀਆ ਜਿਹੜਾ ਨਾ ਇੱਥੇ ਬਾਗ ਹੁੰਦਾ ਸੀ, ਬੇਰੀਆਂ ਦਾ ਬਾਗ, ਬਹੁਤ ਵੱਡਾ ਬਾਗ ਹੁੰਦਾ ਸੀ ਜਿਹੜਾ ਕਿ ਬਜ਼ੁਰਗ ਦੱਸਦੇ ਨੇ, ਬਲਕਿ ਉਹਨਾਂ ਵੇਖਿਆ ਵੀ ਹੈ। ਲੇਕਿਨ ਹੁਣ ਕੁਛ ਸਾਲਾਂ ਤੋਂ ਇਹ ਬਿਲਕੁਲ ਖਤਮ ਹੋ ਗਿਆ ਤੇ ਇੱਕ ਪਲਾਟ ਜਿਹਾ ਰਹਿ ਗਿਆ। ਤੇ ਇਹ ਇਹਦੇ ਸਰੋਵਰ, ਇਹਦੇ 'ਚ ਜਨਾਬ ਇਸ਼ਨਾਨ ਕਰਨ ਵਾਸਤੇ ਬੜਾ ਖੂਬਸੂਰਤ ਇੰਤਜ਼ਾਮ ਸੀ। ਤੇ ਇਹ ਗੁਰਦੁਆਰਾ ਮੰਜੀ ਸਾਹਿਬ ਪਸਰੂਰ। ਅਫਸੋਸ ਨਾ ਕਹਿਣਾ ਪੜ ਰਿਹਾ ਕਿ ਇਹਦਾ ਸਿਰਫ ਇੱਕ ਦਰਵਾਜ਼ਾ ਹੀ ਰਹਿ ਗਿਆ, ਬਾਕੀ ਸਾਰੀ ਜਿਹੜੀ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ ਉਹ ਹੁਣ ਇਸ ਵੇਲੇ ਖਤਮ ਹੋ ਚੁੱਕੀ ਹੈ। ਇਹ ਜੀ ਕੁਝ ਬਾਕੀਆਤ ਮੌਜੂਦ ਨੇ ਸਰੋਵਰ ਦੇ ਕਿਨਾਰੇ। ਇੱਕ ਦੀਵਾਰ ਬਣੀ ਹੈ ਤੇ ਇੱਥੇ ਸੀੜੀਆਂ ਸਨ। ਇਹ ਦੇਖੋ ਨਾ, ਇਹ ਸੀੜੀਆਂ ਅੱਜ ਵੀ ਮੌਜੂਦ ਨੇ। ਇਹ ਦੇਖੋ, ਇਹ ਸਟੈਪਸ ਨੇ, ਸੀੜੀਆਂ ਦੇ ਸਟੈਪਸ। ਉਸ ਤੋਂ ਬਾਅਦ ਇਹ ਫਿਰ ਅੰਦਰ ਤੁਸੀਂ ਜਾ ਸਕਦੇ। ਤੇ ਇਹ ਦੇਖੋ, ਇਹ ਵੀ ਪੁਰਾਣੀਆਂ ਚੀਜ਼ਾਂ ਅੱਜ ਵੀ ਮੌਜੂਦ ਨੇ ਵਿੱਚ। ਇਹ ਕੋਈ ਦਰਵਾਜ਼ੇ ਹੋਣਗੇ। ਇਹ ਦੇਖੋ ਨਾ, ਇੱਟਾਂ ਲੱਗੀਆਂ ਬੜੀ ਗੁਲਾਈ ਦੇ ਵਿੱਚ। ਤੇ ਇਹ ਜਨਾਬ ਸਰੋਵਰ, ਬਹੁਤ ਵੱਡਾ ਸਰੋਵਰ ਹੈ। ਤੇ ਇਹ ਚਾਰ ਚੁਫੇਰੇ ਜਿਹੜੀਆਂ ਇਹਦੀਆਂ ਸੀੜੀਆਂ ਲੱਗੀਆਂ ਸਨ। ਤੇ ਇਹ ਦੇਖੋ ਨਾ, ਇਹ ਪਈਆਂ ਅੱਜ ਵੀ ਬਾਕੀਆਂ ਦੇ ਦੀਆਂ। ਤੇ ਇਹਦੇ ਨਾਲ ਹੈ ਬਿਲਕੁਲ ਇਸ ਸਾਈਡ ਤੇ ਹੈ ਗੁਰਦੁਆਰਾ ਸਾਹਿਬ ਮੰਜੀ, ਗੁਰਦੁਆਰਾ ਮੰਜੀ ਸਾਹਿਬ ਪਹਿਲੀ ਪਾਤਸ਼ਾਹੀ। ਇਹ ਇੱਥੇ ਲੋ ਜੀ, ਇਹ ਹੁਣ ਤੁਹਾਨੂੰ ਮਨਾਜ਼ਰ ਵਿਖਾ ਰਿਹਾ ਸਰੋਵਰ, ਤਲਾਬ। ਇਹ ਜਨਾਬ, ਅੱਛਾ, ਇਹਦੇ ਨਾਲ ਇਸ ਸਾਈਡ ਤੇ ਜਿਸ ਤਰ੍ਹਾਂ ਕਿ ਇਹ ਤੁਸੀਂ ਦੇਖ ਸਕਦੇ ਹੋ, ਇੱਧਰ ਪੌੜੀਆਂ ਲੱਗੀਆਂ ਸਨ ਥੱਲੇ ਜਾਣ ਵਾਸਤੇ ਤਲਾਬ ਦੇ ਵਿੱਚ।
ਅੱਜ ਵੀ ਮੌਜੂਦ ਨੇ ਪੱਕੀਆਂ। ਕੀ ਬਾਤ ਹੈ ਜੀ। ਇਹ ਜਨਾਬ ਖੁਸ਼ੂਸੀ ਮਨਾਜ਼ਰ ਤੁਹਾਨੂੰ ਵਿਖਾਏ ਜਾ ਰਹੇ ਨੇ। ਤੇ ਇਹ ਗੁਰਦੁਆਰਾ ਸਾਹਿਬ, ਗੁਰਦੁਆਰਾ ਮੰਜੀ ਸਾਹਿਬ, ਠੀਕ ਹੈ। ਇਹ ਸਰੋਵਰ ਇੱਕ ਸਾਈਡ ਤੇ ਖੁੱਲਾ ਏਰੀਆ, ਇੱਥੇ ਸਾਰਾ ਬੇਰੀਆਂ ਦਾ ਬਾਗ ਹੁੰਦਾ ਸੀ, ਬੇਰੀਆਂ ਦਾ ਬਾਗ ਲਾਇਆ ਹੁੰਦਾ ਸੀ ਔਰ ਹੁਣ ਮੌਜੂਦ ਨਹੀਂ ਹੈਗਾ, ਵੱਢਿਆ ਗਿਆ। ਲੇਕਿਨ ਇਹ ਜਗ੍ਹਾ ਅੱਜ ਵੀ ਮੌਜੂਦ ਹੈ। ਇਹ ਬਹੁਤ ਜ਼ਿਆਦਾ ਰਕਬਾ ਹੁੰਦਾ ਸੀ ਲੇਕਿਨ ਹੁਣ ਇਹ ਘਟ ਗਿਆ। ਕੁਝ ਚੀਜ਼ਾਂ ਕਬਜ਼ੇ ਕਰ ਲਏ ਲੋਕਾਂ ਨੇ, ਕੁਝ ਘਟ ਗਿਆ, ਪਤਾ ਨਹੀਂ ਕਿਉਂ ਕਬਜ਼ੇ ਲੋਕੀ ਕਰ ਲੈਂਦੇ ਨੇ। ਇਹ ਜਨਾਬ ਸਰੋਵਰ ਦੇ ਮਨਾਜ਼ਰ। ਐਸੀ ਦੋਸਤੋ ਅੱਜ ਦੀ ਵੀਡੀਓ, ਉਮੀਦ ਹੈ ਤੁਹਾਨੂੰ ਅੱਛੀ ਲੱਗੀ ਹੋਏਗੀ। ਔਰੰਗਜ਼ੇਬ ਨੂੰ ਇਜਾਜ਼ਤ ਦਿਓ, ਰੱਬ ਰੱਖ।